वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਭ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿਵੇਂ ਕਿ ਅਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ, ਜਸਟਿਸ ਰਣਜੀਤ ਸਿੰਘ ਦੀ ਕਮਿਸ਼ਨ ਦੀ ਜਿਹੜੀ ਰਿਪੋਰਟ ਹੈਗੀ ਹੈ ਬੇਅਦਬੀ ਮਾਮਲੇ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਦੀ ਤੇ ਨਾਲ ਹੀ ਜਿਹੜੇ ਬਾਈਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਦੇ ਇਸ਼ੂ ਦੇ ਉੱਪਰ ਰਿਪੋਰਟ ਆਈ ਹੈਗੀ ਹੈ। ਇਸ ਨੂੰ ਮੁੱਖ ਰੱਖਦਿਆਂ ਹੋਇਆਂ ਅਕਾਲੀ ਦਲ ਬਾਦਲ ਦੇ ਜਿਹੜੇ ਆਗੂ ਹੈਗੇ ਆ, ਖਾਸ ਤੌਰ ਤੇ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਿ ਸਾਬਕਾ ਮੁੱਖ ਮੰਤਰੀ ਨੇ ਪੰਜਾਬ ਦੇ, ਉਹਨਾਂ ਦਾ ਖਾਸਾ ਵਿਰੋਧ ਹੋਇਆ ਤੇ ਆਪਣੀ ਜਿਹੜੀ ਸਿਆਸੀ ਜ਼ਮੀਨ ਹੈਗੀ ਹੈ ਉਹਨੂੰ ਸੁਰੱਖਿਅਤ ਰੱਖਣ ਦੇ ਲਈ, ਉਹਨੂੰ ਡਿਫੈਂਡ ਕਰਨ ਦੇ ਲਈ ਅਕਾਲੀ ਦਲ ਬਾਦਲ ਵੱਲੋਂ ਪੋਲ ਖੋਲ ਰੈਲੀਆਂ ਦੀ ਜਿਹੜੀ ਇੱਕ ਲੜੀ ਹੈਗੀ ਹੈ ਉਹ ਵਿੱਢੀ ਗਈ ਹੈ। ਇਸ ਦੇ ਤਹਿਤ ਫਰੀਦਕੋਟ ਦੇ ਵਿੱਚ ਜਿਹੜੀ ਰੈਲੀ ਹੈਗੀ ਹੈ ਅਕਾਲੀ ਦਲ ਬਾਦਲ ਵੱਲੋਂ ਉਹ ਕੀਤੀ ਗਈ ਹੈ। ਇਸ ਨੂੰ ਮੁੱਖ ਰੱਖਦਿਆਂ ਹੋਇਆਂ ਵੱਖੋ ਵੱਖਰੇ ਜਿਹੜੇ ਪ੍ਰਤੀਕਰਮ ਹੈਗੇ ਨੇ ਉਹ ਸਾਡੇ ਸਾਹਮਣੇ ਆਏ ਨੇ। ਕਾਂਗਰਸ ਦੇ ਜਿਹੜੇ ਆਗੂ ਹੈਗੇ ਆ, ਕੈਪਟਨ ਅਮਰਿੰਦਰ ਸਿੰਘ ਇਸ ਵਕਤ ਪੰਜਾਬ ਦੇ ਮੁੱਖ ਮੰਤਰੀ, ਉਹਨਾਂ ਨੇ ਵੀ ਇਹਨੂੰ ਇਹੀ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਧਿਆਨ ਭਟਕਾਉਣ ਦੀ ਜਿਹੜੀ ਗੱਲ ਹੈਗੀ ਹੈ ਉਸ ਨੂੰ ਮੁੱਖ ਰੱਖ ਕੇ ਇਹ ਅਕਾਲੀ ਦਲ ਦੀਆਂ ਜਿਹੜੀਆਂ ਕਾਰਵਾਈਆਂ ਨੇ ਜਾਂ ਜਿਹੜੀਆਂ ਰੈਲੀਆਂ ਨੇ ਉਹ ਉਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ। ਪਰ ਅਕਾਲੀ ਦਲ ਬਾਦਲ ਦੇ ਜਿਹੜੇ ਆਗੂ ਹੈਗੇ ਆ ਉਹਨਾਂ ਵੱਲੋਂ ਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਿੱਧੀ ਇਹ ਗੱਲ ਕਹੀ ਗਈ ਹੈ ਕਿ ਜਿਹੜਾ ਸਾਡੇ ਤੇ ਇਹ ਤੌਹਮਤਾਂ ਲਾਈਆਂ ਜਾ ਰਹੀਆਂ ਨੇ ਇਹ ਸਾਰੀ ਕਾਂਗਰਸ ਦੀ ਜਿਹੜੀ ਹੈਗੀ ਹੈ ਉਹ ਸਾਜ਼ਿਸ਼ ਹੈਗੀ ਹੈ ਤੇ ਇਹਦੇ ਵਿੱਚ ਜਿਹੜੇ ਬਰਗਾੜੀ ਮੋਰਚਾ ਜਿਹੜਾ ਲੱਗਿਆ ਹੋਇਆ ਹੈਗਾ, ਮੁੱਖ ਮੰਗਾਂ ਜਿਨ੍ਹਾਂ ਦੀਆਂ 3 ਹੈਗੀਆਂ ਨੇ, ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਦੇ ਦੋਸ਼ੀਆਂ ਨੂੰ ਫੜਨ ਦੀ, ਕੋਟਕਪੂਰਾ ਤੇ ਬਾਈਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ, ਦੋਸ਼ੀ ਪੁਲਿਸ ਵਾਲਿਆਂ ਨੂੰ ਗ੍ਰਿਫਤਾਰ ਕਰਨ ਦੀ, ਉਹਨਾਂ ਨੂੰ ਕਟਹਿਰੇ ਪਿੱਛੇ ਖੜਾ ਕਰਨ ਦੀ ਤੇ ਨਾਲ ਹੀ ਜਿਹੜੇ ਸਿੱਖ ਸਿਆਸੀ ਕੈਦੀ ਹੈਗੇ ਆ ਉਹਨਾਂ ਦੀ ਰਿਹਾਈ ਦੀ ਜਾਂ ਉਹਨਾਂ ਦੀ ਪੈਰੋਲ ਦੀ। ਇਸ ਮੋਰਚੇ ਨੂੰ ਜਿਹੜੇ ਆਗੂ ਲੀਡ ਕਰ ਰਹੇ ਆ ਉਹ ਧਿਆਨ ਸਿੰਘ ਮੰਡ ਸਰਕਾਰ, ਜਿਹੜੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਕਾਰਜਕਾਰੀ ਜਥੇਦਾਰ ਨੇ, ਭਾਈ ਬਲਜੀਤ ਸਿੰਘ ਦਾਦੂਵਾਲੀਆ ਹੋਰ ਨੇ, ਉਹਨਾਂ ਨੂੰ ਵੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਜਾਂ ਹੋਰ ਅਕਾਲੀ ਲੀਡਰਾਂ ਵੱਲੋਂ ਕਾਂਗਰਸ ਦੇ ਏਜੰਟ ਦੱਸਿਆ ਜਾ ਰਿਹਾ ਵੀ ਉਹ ਕਾਂਗਰਸ ਦੇ ਬਹਿਸਤ ਤੇ ਇਹ ਸਾਰੇ ਜਿਹੜੇ ਕੰਮ ਹੈਗੇ ਆ ਸਾਨੂੰ ਬਦਨਾਮ ਕਰਨ ਦੇ ਲਈ ਕਰ ਰਹੇ ਆ। ਸੋ ਇਹ ਜਿਹੜੀ ਪੰਜਾਬ ਦੀ ਇਸ ਵਕਤ ਸਿਆਸੀ ਸਥਿਤੀ ਬਣੀ ਹੋਈ ਹੈ, ਜਿੱਥੇ ਅਕਾਲੀ ਦਲ ਬਾਦਲ ਦਾ ਖਾਸਾ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ, ਉੱਥੇ ਇਹ ਸਾਰੇ ਪਾਰਟ ਨੂੰ ਪੰਥਕ ਐਂਗਲ ਤੋਂ ਜਾਂ ਸਿੱਖ ਨੁਕਤਾ ਨਿਗਾਹ ਤੋਂ ਅਸੀਂ ਅੱਜ ਵਾਚਣ ਦੀ, ਦੇਖਣ ਦੀ, ਐਨਲਾਈਜ਼ ਕਰਨ ਦੀ ਕੋਸ਼ਿਸ਼ ਕਰਾਂਗੇ। ਇਹ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਅਕਾਲੀ ਦਲ ਅੰਮ੍ਰਿਤਸਰ ਦੇ ਉੱਘੇ ਆਗੂ ਪ੍ਰੋਫੈਸਰ ਮਹਿੰਦਰਪਾਲ ਸਿੰਘ ਸਾਡੇ ਨਾਲ ਪਟਿਆਲਾ ਤੋਂ ਫੋਨ ਲਾਈਨ ਤੇ ਬਣੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਪ੍ਰੋਫੈਸਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰਵੀਰ ਸਿੰਘ ਜੀ। ਪ੍ਰੋਫੈਸਰ ਸਾਹਿਬ, ਤੁਸੀਂ ਕਿਵੇਂ ਦੇਖਦੇ ਹੋ ਜਿਹੜਾ ਅਕਾਲੀ ਦਲ ਬਾਦਲ ਦਾ ਇਹ ਇੱਕ ਬੈਕਫੁੱਟ ਤੇ ਜਾਂਦਿਆਂ ਡਿਫੈਂਡਿੰਗ ਏਜੰਡਾ ਹੈਗਾ, ਤੁਸੀਂ ਕਿਵੇਂ ਐਨਲਾਈਜ਼ ਕਰਦੇ ਹੋ ਇਸ ਸਾਰੇ ਪਾਰਟ ਨੂੰ, ਜਿਹੜੀਆਂ ਉਹਨਾਂ ਦਾ ਵਰਤਾਰਾ ਹੈਗਾ? ਸਿੱਧੀ ਇਹ ਗੱਲ ਕਹਿਣੀ ਕਿ ਕਾਂਗਰਸ ਤੇ ਜਿਹੜੇ ਪੰਥਕ ਆਗੂ ਵੀ ਹੈਗੇ ਆ ਉਹਨਾਂ ਨੂੰ ਵੀ ਕਾਂਗਰਸ ਦੇ ਏਜੰਟ ਕਿਹਾ ਜਾਣਾ, ਤੇ ਇਹ ਗੱਲ ਕਹਿਣੀ ਕਿ ਇਹ ਦੁਬਾਰਾ ਪੰਜਾਬ ਨੂੰ 1980ਵਿਆਂ ਦੇ ਜਿਹੜਾ ਦਹਾਕਾ ਸੀ ਉਸ ਦੇ ਵੱਲ ਧੱਕਣ ਦੀ ਲਾਈਨ ਹੈਗੀ ਹੈ। ਰਾਜਸੀ ਤੌਰ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਲੱਗ ਰਿਹਾ ਹੈ ਕਿ ਇਹ ਪਹਿਲਾ ਮੌਕਾ ਹੈ। ਉਹਦੀਆਂ ਗਲਤੀਆਂ ਤਾਂ ਬਹੁਤ ਜ਼ਿਆਦਾ ਲੰਮੇ ਸਮੇਂ ਤੋਂ ਚੱਲੀਆਂ ਆ ਰਹੀਆਂ ਸੀ, ਪਰ ਇਹ ਪਹਿਲਾ ਮੌਕਾ ਲੱਗ ਰਿਹਾ ਹੈ ਕਿ ਵਾਕਈ ਜਿਹੜੀ ਰਾਜਸੀ ਜ਼ਮੀਨ ਹੈ ਉਹ ਲਗਭਗ ਅਕਾਲੀ ਦਲ ਜਾਂ ਬਾਦਲਾਂ ਦੇ ਹੇਠੋਂ ਖਤਮ ਹੋ ਰਹੀ ਲੱਗਦੀ ਹੈ, ਉਹਨੂੰ ਸਿਰਕਲੇ ਲੱਗਦੀ ਹੈ ਜੀ। ਇਸ ਕਰਕੇ ਬੁਖਲਾਹਟ ਵਿੱਚ ਆ ਕੇ ਇੱਕ ਰਾਜਸੀ ਲੀਡਰ ਹੋਣ ਦੇ ਨਾਤੇ ਜਾਂ ਲੁੱਟ ਖਸੁੱਟ ਜਿਹੜੀ ਉਹਨਾਂ ਨੇ ਕੀਤੀ ਹੈ ਉਹਦੇ ਸਾਰੇ ਤੇ ਕੋਈ ਕਾਰਵਾਈ ਨਾ ਸ਼ੁਰੂ ਹੋ ਜਾਵੇ। ਉਹ ਇਸ ਨੂੰ ਸੋਚਦੇ ਨੇ ਕਿ ਜੇਕਰ ਲੋਕ, ਖਾਸ ਕਰ ਉਹ ਲੋਕ ਜਿਨ੍ਹਾਂ ਨੂੰ ਪਿਛਲੇ 10 ਸਾਲ ਤੇ ਪਿਛਲੇ 40 ਸਾਲ 'ਚ ਉਹਨਾਂ ਨੇ ਪਾਲ ਕੇ ਰੱਖਿਆ, ਉਹਨਾਂ ਦੇ ਢਿੱਡ ਭਰੇ ਨੇ ਕਰਪਸ਼ਨ ਦੇ ਨਾਲ, ਤੇ ਜਿੰਨੇ ਵੀ ਪਾਪ ਕੀਤੇ ਨੇ ਇੱਕ ਟੋਲੇ ਦੇ ਤੌਰ ਤੇ ਵੀ ਘੱਟੋ ਘੱਟ ਉਹ ਲੋਕ ਜਿਹੜੇ ਨੇ ਸਾਡੇ ਨਾਲ ਰਹਿ ਜਾਣ। ਤੇ ਇਹ ਲੱਗ ਰਿਹਾ ਉਹਦੀਆਂ ਕਾਰਵਾਈਆਂ ਤੋਂ ਕਿ ਉਹ ਆਪਣੇ ਵਰਕਰਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਤੇ ਇਕੱਠੇ ਰੱਖਣ ਦੇ ਲਈ ਇਹ ਕਾਰਵਾਈਆਂ ਕਰ ਰਿਹਾ ਹੈ ਜੀ। ਪਰ ਜਿਹੜੀਆਂ ਗੱਲਾਂ ਅਨਅਰਥ ਹੋ ਗਈਆਂ, ਪਬਲਿਕ ਦੇ ਵਿੱਚ ਆ ਗਈਆਂ,
ਉਹ ਮੈਂ ਸਿੱਖ ਆਪਣੀ ਕੌਮ ਨੂੰ ਜ਼ਰੂਰ ਬੇਨਤੀ ਰੂਪ ਵਿੱਚ ਯਾਦ ਕਰਨਾ ਚਾਹਾਂਗਾ ਕਿ ਉਹਨਾਂ ਦੇ ਜਵਾਬ ਲਏ ਬਿਨਾ ਅਸੀਂ ਕਿਵੇਂ ਮਤਲਬ ਕਿ ਮੰਨ ਲਈਏ ਕਿ ਬਾਦਲ ਜਿਹੜਾ ਹੈ ਇਹ ਦੋਸ਼ੀ ਨਹੀਂ ਹੈ। ਫੋਰ ਐਗਜ਼ਾਮਪਲ ਅੱਜ ਉਹ ਧਿਆਨ ਸਿੰਘ ਜੀ ਮੰਡ ਨੂੰ ਕਹਿ ਰਹੇ ਨੇ, ਇੱਥੇ ਕੌਮ ਇਹ ਗੱਲ ਨੂੰ ਧਿਆਨ 'ਚ ਰੱਖੇ ਕਿ ਜਿਹੜਾ ਬਰਗਾੜੀ ਦਾ ਮੋਰਚਾ ਹੈ ਉਹ 1 ਜੂਨ ਨੂੰ ਲੱਗਿਆ ਜਦੋਂ 3 ਸਾਲ ਪੂਰੇ ਹੋ ਗਏ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਚੋਰੀ ਹੋਇਆ ਜੀ। 3 ਸਾਲ ਦੇ ਵਿੱਚੋਂ ਪੌਣੇ 2 ਸਾਲ ਤਾਂ ਰਾਜ ਹੀ ਬਾਦਲਾਂ ਦਾ ਰਿਹਾ ਜੀ। ਫਿਰ ਜਿਹੜੀ ਰਿਪੋਰਟ ਦਿੱਤੀ ਗਈ ਹੈ ਉਹ ਤਾਂ 30 ਜੂਨ ਨੂੰ ਦਿੱਤੀ ਗਈ ਹੈ ਤੇ ਪ੍ਰਕਾਸ਼ ਸਿੰਘ ਬਾਦਲ ਦੇ ਕਰਿੰਦੇ ਚਾਹੇ ਦਲਜੀਤ ਸਿੰਘ ਚੀਮਾ ਹੋਣ, ਚਾਹੇ ਵਲਟੋਆ ਹੋਵੇ ਜਾਂ ਚੰਦੂ ਮਾਜਰਾ ਹੋਵੇ, ਉਹ ਤਾਂ ਪਹਿਲੇ ਕਹਿਣ ਲੱਗ ਗਏ ਸੀ ਵੀ ਜਿਹੜਾ ਬਰਗਾੜੀ ਦਾ ਮੋਰਚਾ ਹੈ ਇਹ ਜੀ ਕਾਂਗਰਸ ਦੀ ਸ਼ਹਿ ਤੇ ਲੱਗਿਆ। ਇਹਦਾ ਮਤਲਬ ਇਹਨਾਂ ਨੂੰ ਆਪਣੇ ਪਾਪ ਪਹਿਲਾਂ ਤੋਂ ਹੀ ਸਤਾਉਣ ਲੱਗ ਗਏ ਸੀ, ਜਿਹਨੂੰ ਪਤਾ ਸੀ ਕਿ ਅਸੀਂ ਦੋਸ਼ੀ ਹਾਂ ਤੇ ਕਿਤੇ ਰਣਜੀਤ ਸਿੰਘ ਦੀ ਕਮਿਸ਼ਨ ਦੀ ਰਿਪੋਰਟ 'ਚ ਨਾ ਆ ਜਾਵੇ। ਹਜੇ ਤਾਂ ਰਿਪੋਰਟ ਸੌਂਪੀ ਹੀ ਨਹੀਂ ਗਈ ਸੀ, ਬਾਅਦ 'ਚ ਗੱਲਾਂ ਹੋਈਆਂ, ਲੀਕ ਹੋ ਗਈ ਜਾਂ ਕੁਝ ਹੋ ਗਈ, ਪਰ ਹਜੇ ਤਾਂ 1 ਮਹੀਨਾ ਪਹਿਲਾਂ ਇਹ ਗੱਲਾਂ ਕਰਨ ਲੱਗ ਗਏ ਸੀ। ਨੰਬਰ 1। ਨੰਬਰ 2 ਤੇ ਇਹ ਗੱਲ ਹੈ ਕਿ ਜੇ ਇਹਨਾਂ ਨੇ ਕੋਈ ਪਾਪ ਕੀਤਾ ਹੀ ਨਹੀਂ, ਫਿਰ ਇਹ ਸਾਨੂੰ ਲੋਕਾਂ ਨੂੰ ਤਾਂ ਕਹਿੰਦੇ ਰਹੇ ਵੀ ਤੁਸੀਂ ਕਾਨੂੰਨ ਦਾ ਸਾਹਮਣਾ ਕਰੋ, ਇਹ ਹੁਣ ਕਾਨੂੰਨ ਦਾ ਸਾਹਮਣਾ ਕਰ ਲੈਣ। ਜੇਕਰ ਰਣਜੀਤ ਸਿੰਘ ਕਮਿਸ਼ਨ ਦੇ ਵਿੱਚ ਇਹਨਾਂ ਦਾ ਨਾਂ ਆ ਗਿਆ ਤਾਂ ਇਹ ਕਹਿਣ ਠੀਕ ਹੈ ਅਸੀਂ ਤਿਆਰ ਆ, ਕੋਰਟ ਵਿੱਚ ਜਦੋਂ ਮਰਜ਼ੀ ਬੁਲਾਓਗੇ ਜਾਵਾਂਗੇ। ਜਿਹੜਾ ਇਹ ਲੋਕਾਂ ਵਿੱਚ ਜਾ ਕੇ ਇੱਕ ਭਰਮ ਪਾੜਨਾ ਚਾਹੁੰਦੇ ਨੇ ਵੀ ਸਾਡੇ ਨਾਲ ਬਹੁਤ ਗਿਣਤੀ ਹੈਗੀ ਆ, ਇਹ ਭਰਮ ਜਿਹੜਾ ਹੈ ਇਹ ਸਿਰਸੇ ਵਾਲਾ ਜਿਹੜਾ ਬਾਬਾ ਇਹਨਾਂ ਦਾ ਬਹੁਤ ਨਜ਼ਦੀਕੀ ਰਿਹਾ ਹੈ, ਉਹ ਵੀ ਪਾਲਦਾ ਰਿਹਾ ਹੈ। ਤੇ ਜਿੱਥੋਂ ਤੱਕ ਕਾਂਗਰਸੀ ਕਹਿਣ ਦੀ ਗੱਲ ਹੈ, ਇਹ ਤਾਂ ਇਹਨਾਂ ਦੀ ਰਵਾਇਤ ਹੈ। ਕਿਸ ਸਿੱਖ ਨੂੰ ਨਹੀਂ ਪਤਾ, ਕਿਸ ਇੰਟੈਲੀਜੈਂਟ ਬੰਦੇ ਨੂੰ ਨਹੀਂ ਪਤਾ ਜਿਹੜਾ ਅਖਬਾਰ ਨਾਲ ਜੁੜਿਆ ਹੋਇਆ ਹੈ ਕਿ ਇਹ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਵੀ ਕਾਂਗਰਸੀ ਕਹਿੰਦੇ ਰਹੇ ਨੇ ਬਾਦਲ ਜੀ। ਕਿਉਂਕਿ ਉਹ ਸੰਤ ਜਰਨੈਲ ਸਿੰਘ ਜੀ ਨੇ ਤਾਂ ਜਿਹੜਾ ਮੋਰਚਾ ਲਾਇਆ ਸੀ ਉਹ ਤਾਂ ਅਕਾਲੀ ਦਲ ਨਾਲ ਇਕੱਠੇ ਲਾਇਆ ਸੀ, ਫਿਰ ਉਹਨੂੰ ਵੀ ਕਾਂਗਰਸੀ ਕਹਿੰਦੇ ਸੀ ਇਹ ਲੋਕ ਸਾਰੇ ਇੱਕ ਟਾਈਮ ਤੋਂ ਬਾਅਦ। ਤੇ ਅੱਜ ਮਤਲਬ ਕਹਿਣ ਤੋਂ ਸਾਨੂੰ ਵੀ ਜਿਹੜੇ ਬਰਗਾੜੀ ਵਾਲੇ ਸਾਈਡ ਵਾਲੇ ਲੋਕ ਨੇ ਜਾਂ ਭਾਈ ਧਿਆਨ ਸਿੰਘ ਜੀ ਮੰਡ ਨੇ ਜਾਂ ਸਾਥੀ ਨੇ ਉਹਨਾਂ ਨੂੰ ਵੀ ਕਾਂਗਰਸੀ ਕਹਿ ਰਹੇ ਨੇ। ਸੋ ਇਹ ਸਾਰੀ ਗੱਲ ਨੂੰ ਜੇ ਬਚੀਏ ਨਾ ਤਾਂ ਮੈਂ ਤਾਂ ਇੱਕੋ ਹੀ ਗੱਲ ਦਾ ਜਵਾਬ ਮੰਗਦਾ ਇਹਨਾਂ ਤੋਂ, ਇਸ ਸਾਰੇ ਸੰਦਰਭ ਦੇ ਵਿੱਚ ਕਿ 2007 ਦੇ ਵਿੱਚ ਤਖਤ ਦਮਦਮਾ ਸਾਹਿਬ ਤੋਂ ਇੱਕ ਹੁਕਮਨਾਮਾ ਜਾਰੀ ਹੋਇਆ ਜਿਹਦੇ ਵਿੱਚ ਕਿਹਾ ਗਿਆ ਕਿ ਜਿਹੜੇ ਪ੍ਰੇਮੀ ਨੇ, ਜਿਹੜੇ ਸਿਰਸੇ ਸਾਧ ਵਾਲੇ ਦੇ ਚੇਲੇ ਨੇ ਜਾਂ ਸਾਰਾ ਸਿਸਟਮ ਹੈ ਸਿਰਸੇ ਵਾਲਾ ਇਹ ਰਾਮ ਰਹੀਮ ਦਾ, ਉਹਦਾ ਟੋਟਲ ਤੌਰ ਤੇ ਸੋਸ਼ਲ ਬਾਈਕਾਟ ਕਰ ਦਿੱਤਾ ਜਾਵੇ। ਇਹ ਪੰਜੇ ਸਿੰਘ ਸਾਹਿਬ ਜਿਹੜੇ ਹਾਜ਼ਰ ਸੀ ਤਖਤ ਦਮਦਮਾ ਸਾਹਿਬ, ਉਹਨਾਂ ਦਾ ਫਰਮਾਨ ਸੀ ਜੀ। ਤੇ ਫਿਰ ਜਦੋਂ ਇਲੈਕਸ਼ਨ ਦੇ ਵਿੱਚ 2017 ਦੇ ਵਿੱਚ ਬਾਦਲ ਦਲ ਨੂੰ ਉਹਨਾਂ ਨੇ ਖੁੱਲੀ ਹਮਾਇਤ ਦੇ ਦਿੱਤੀ ਤੇ ਇਹਨਾਂ ਨੇ ਉਹਦਾ ਕੋਈ ਆਬਜੈਕਸ਼ਨ ਨਹੀਂ ਕੀਤਾ, ਤਾਂ ਵੋਟਾਂ ਲੈ ਕੇ ਉਹ ਜਿਹੜਾ ਹੁਕਮਨਾਮਾ 2007 ਦੇ ਵਿੱਚ ਜਾਰੀ ਹੋਇਆ ਸੀ ਉਹਦਾ ਵੀ ਮਤਲਬ ਕਿ ਇਹਨਾਂ ਨੇ ਵਾਇਲੇਸ਼ਨ ਕੀਤੀ ਹੈ, ਉਹਦੀ ਮਤਲਬ ਕਹਿਣ ਤੋਂ ਮੰਨਣ ਤੋਂ ਇਨਕਾਰੀ ਹੋਏ ਨੇ। ਇਹ ਉਸ ਚੀਜ਼ ਦਾ ਜਵਾਬ ਇਸ ਕੌਮ ਨੂੰ ਕਦੋਂ ਦੇਣਗੇ? ਫਿਰ ਡਰਾਮਾ ਕੀਤਾ ਕਿ ਜਿਹੜੇ ਸਿਰਸੇ ਗਏ ਨੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਪੇਸ਼ ਕਰ ਦੋ, ਵੋਟਾਂ ਵੀ ਲੈ ਲਈਆਂ, ਉਹਨੂੰ ਪਹਿਲਾਂ ਮਾਫ ਕਰਨ ਦਾ ਡਰਾਮਾ ਵੀ ਕਰ ਲਿਆ, ਉਹਨੂੰ ਫਿਰ ਦੁਬਾਰਾ ਉਸ ਨੂੰ ਰੱਦ ਵੀ ਕਰਤਾ, ਰੱਦ ਕਰਨ ਤੋਂ ਬਾਅਦ ਵੀ ਹਮਾਇਤ ਲੈ ਲਈ। ਦੇਖੋ 2015 ਦੇ ਵਿੱਚ 24 ਸਤੰਬਰ ਨੂੰ ਇਹਨਾਂ ਨੇ ਸਿਰਸੇ ਵਾਲੇ ਨੂੰ ਮਾਫ ਕੀਤਾ ਜੀ, ਕਰਵਾਇਆ ਅਕਾਲ ਤਖਤ ਸਾਹਿਬ ਤੋਂ। ਫਿਰ ਉਹਨੂੰ 15 ਅਕਤੂਬਰ ਨੂੰ ਉਹ ਜਿਹੜਾ ਮਾਫ ਕਰਨ ਦਾ ਡਰਾਮਾ ਸੀ ਉਹ ਵਾਪਸ ਵੀ ਲੈ ਲਿਆ ਅਕਾਲ ਤਖਤ ਸਾਹਿਬ ਵੱਲੋਂ, ਇਹਨਾਂ ਨੇ ਕਰਵਾਇਆ ਜੀ। ਫਿਰ ਉਸ ਤੋਂ ਬਾਅਦ ਵੀ ਇਹਨਾਂ ਨੇ ਹਮਾਇਤ ਲੈ ਲਈ ਉਹਨਾਂ ਦੀ, 2007 ਦੇ ਹੁਕਮਨਾਮੇ ਦੀ ਵੀ ਮਤਲਬ ਅਵੇਲਨਾ ਕਰਤੀ ਉਹਨਾਂ ਨੇ ਜੀ। ਇਹ ਸਾਰੀਆਂ ਗੱਲਾਂ ਬਿਲਕੁਲ ਸਪਸ਼ਟ ਤੇ ਸਿੱਧੀਆਂ ਨੇ ਵੀ ਇਹ ਲੋਕ 1978 ਤੋਂ ਲੈ ਕੇ ਲਗਾਤਾਰ 1978 ਤੋਂ ਲੈ ਕਰਕੇ ਲਗਾਤਾਰ ਸਿੱਖਾਂ ਦਾ ਕਤਲ ਕਰਕੇ, ਸਿੱਖਾਂ ਦੀ ਹਰ ਮੂਵਮੈਂਟ ਨੂੰ
ਸਰਕਾਰ ਦਿੱਲੀ ਨਾਲ ਮਿਲ ਕੇ ਖਤਮ ਕਰਨ ਦੇ ਇਵਜ ਦੇ ਵਿੱਚ, ਦੇ ਤੋਹਫੇ ਦੇ ਵਿੱਚ ਇਹ ਜਿਹੜੇ ਨੇ ਇਹ ਲੈਂਦੇ ਰਹੇ ਨੇ ਸੀਟਾਂ ਲੈ ਕੇ ਇਹਨਾਂ ਨੂੰ ਖੁੱਲ੍ਹ ਦਿੱਤੀ ਜਾਂਦੀ ਸੀ ਕਿ ਸਿੱਖ ਧਰਮ ਦਾ ਸੱਤਿਆਨਾਸ਼ ਕਰਨ ਦਾ ਜ਼ਿੰਮਾ ਬਾਦਲੋ ਤੁਹਾਡਾ ਹੈ ਤੇ ਇਹਦੇ ਬਦਲੇ ਤੁਸੀਂ ਕਰਪਸ਼ਨ ਕਰੋ, ਤੁਹਾਡਾ ਮਜੀਠੀਆ ਨਸ਼ੇ ਵੇਚੇ, ਤੁਸੀਂ ਮਤਲਬ ਕਿ ਜੋ ਕਤਲ ਕਰੋ ਸਿੱਖਾਂ ਦੇ, ਜੋ ਮਰਜ਼ੀ ਕਰੋ, ਤੁਹਾਡੇ ਤੇ ਕੋਈ ਐਕਸ਼ਨ ਨਹੀਂ ਆਊਗਾ ਜੀ। ਸੋ ਇਹ ਜਿਹੜੀ ਕਹਾਣੀ ਹੈ, ਮੈਂ ਇਸ ਤੋਂ ਵੀ ਪਿੱਛੇ ਜਾ ਕੇ ਸਾਫ਼ ਤੌਰ ਤੇ ਕਹਿਣਾ ਕਿ 70 ਸਾਲ ਦਾ ਸੋ ਕਾਲਡ ਆਜ਼ਾਦੀ ਦਾ ਜਿਹੜਾ ਇਹ ਪੀਰੀਅਡ ਹੈ, ਇਹਦੇ ਵਿੱਚ ਸਟੇਟ ਇੰਡੀਆ ਦੀ ਪਾਲਿਸੀ ਹੈ ਕਿ ਮਾਈਨੋਰਟੀਜ਼ ਨੂੰ, ਖਾਸ ਕਰ ਸਿੱਖਾਂ ਤੇ ਮੁਸਲਮਾਨਾਂ ਨੂੰ, ਮੈਂ ਸਿੱਖਾਂ ਦੀ ਦਰਦ ਨੂੰ ਦੇਖਿਆ, ਹੰਡਾਇਆ ਹੈ। ਇਹ ਸਟੇਟ ਪਾਲਿਸੀ ਹੈ ਕਿ ਸਿੱਖ ਕੌਮ ਨੂੰ ਬਿਲਕੁਲ ਐਲੀਮੀਨੇਟ ਕਰ ਦਿੱਤਾ ਜਾਵੇ ਬੁੱਧ ਧਰਮ ਤੇ ਜੈਨ ਧਰਮ ਦੀ ਤਰ੍ਹਾਂ ਇੰਡੀਆ ਦੇ ਵਿੱਚੋਂ। ਉਹਨਾਂ ਦੀ ਡੈਫੀਨੇਸ਼ਨ ਜਿਹੜੀ ਹੈ ਉਹ ਬਿਲਕੁਲ ਇਹ ਹਰ ਸਿੱਖ ਕਹਿਣ ਲੱਗ ਜਾਵੇ ਕਿ ਅਸੀਂ ਹਿੰਦੂ ਧਰਮ ਦਾ ਹਿੱਸਾ ਹਾਂ ਤੇ ਉਹਦੇ ਵਿੱਚ ਜਿਹੜੇ ਭਾਈਵਾਲ ਨੇ, ਇਹ ਭਾਈਵਾਲ ਸਭ ਤੋਂ ਜ਼ਿਆਦਾ ਪੱਕੇ ਤੌਰ ਤੇ ਜਿਹੜੇ ਨੇ ਉਹ ਨੇ ਬਾਦਲ। ਬਾਕੀ ਜੇ ਆਪਾਂ ਕਹੀਏ ਕਿ ਕਾਂਗਰਸ ਜਿਹੜੀ ਹੈ ਜਾਂ ਪੰਜਾਬ ਦੀ ਕਾਂਗਰਸ ਜਾਂ ਅਮਰਿੰਦਰ ਸਿੰਘ, ਇਹ ਕੋਈ ਦੁੱਧ ਉੱਤੇ ਹੋ ਗਏ, ਇਹ ਵੀ ਮੈਂ ਸਵੀਕਾਰ ਨਹੀਂ ਕਰਦਾ ਹੈਗਾ। ਉਹ ਵੀ ਇਸ ਗੇਮ ਦਾ ਹਿੱਸਾ ਨੇ। ਕਦੇ ਕੋਈ ਫਰੰਟ ਤੇ ਆ ਜਾਂਦਾ ਹੈ, ਕੋਈ ਬੈਕ ਤੇ ਆ ਜਾਂਦਾ ਹੈ, ਕੋਈ ਫਰੰਟ ਤੇ ਆ ਜਾਂਦਾ, ਕਦੇ ਬਾਦਲ ਫਰੰਟ ਤੇ ਆ ਜਾਂਦੇ ਨੇ, ਅਮਰਿੰਦਰ ਜਾਂ ਕਾਂਗਰਸ ਜੇ ਕਹਿ ਲਈਏ ਵੀ ਉਹ ਬੈਕ ਤੇ ਜਾ ਕੇ ਸਪੋਰਟ ਕਰਦੀ ਹੈ, ਕਦੇ ਬਾਦਲ ਅੱਗੇ ਦੂਜੇ ਅੱਗੇ ਆ ਜਾਂਦੇ ਨੇ ਤਾਂ ਦੂਜੇ ਸਪੋਰਟ ਕਰਦੇ ਨੇ। ਇਹ ਬੀਜੇਪੀ ਸਾਰੀ ਗੇਮ ਨੂੰ ਦੇਖਦੀ ਵੀ ਹੈ, ਤਮਾਸ਼ਬੀਨ ਵੀ ਹੈ ਔਰ ਮੈਨੇਜ ਵੀ ਕਰਦੀ ਹੈ ਥਰੂ RSS ਜੀ। ਪ੍ਰੋਫੈਸਰ ਸਾਹਿਬ, ਜੇ ਕੈਪਟਨ ਅਮਰਿੰਦਰ ਸਿੰਘ ਸਾਰਾ ਕੁਝ ਬਰਗਾੜੀ ਜਿਹੜਾ ਇਹ ਕੋਈ ਛੋਟੀ ਜੀ ਗੱਲ ਨਹੀਂ ਹੈ। ਬਰਗਾੜੀ ਅੱਜ ਇਹਨਾਂ ਨੂੰ ਤਾਂ ਚੁਭਦਾ ਹੈ ਵੀ ਨਾ ਤਾਂ ਕਾਂਗਰਸ ਜਵਾਬ ਦੇਣ ਤੋਂ, ਮਤਲਬ ਕਿ ਕਾਂਗਰਸ ਤੋਂ ਵੀ ਜਵਾਬਦੇਹੀ ਹੋ ਰਹੀ ਹੈ ਉਹਦੇ ਸਾਰੇ ਕੰਮ ਦੀ ਆਪਣੇ ਆਪ ਸਿੱਖਾਂ ਵੱਲੋਂ, ਜਦੋਂ ਬਰਗਾੜੀ, ਤੇ ਦੂਜੇ ਪਾਸੇ ਬਾਦਲਾਂ ਦੀ ਸਿੱਧੀ ਜਵਾਬਦੇਹੀ ਹੋ ਰਹੀ ਹੈ, ਬੀਜੇਪੀ ਇਹਨਾਂ ਦੇ ਨਾਲ ਹੈ। ਇਸ ਕਰਕੇ ਬਰਗਾੜੀ ਮੋਰਚਾ ਜਿਹੜਾ ਹੈ ਉਹ ਇਹਨਾਂ ਨੂੰ ਚੁਭਣਾ ਹੀ ਚੁਭਣਾ ਹੈ। ਵਾਹਿਗੁਰੂ ਕਿਰਪਾ ਕਰੇ, ਜਿਸ ਤਰ੍ਹਾਂ ਬਰਗਾੜੀ ਮੋਰਚਾ 3.5 ਮਹੀਨੇ ਤੋਂ ਉੱਪਰ 4 ਮਹੀਨੇ ਦੇ ਕਰੀਬ ਹੋਣ ਵਾਲਾ ਹੈ, ਲੱਗਿਆ ਹੋਇਆ ਹੈ, ਇਹ ਇਸੇ ਹੀ ਤਾਸੀਰ ਦੇ ਵਿੱਚ ਅੱਗੇ ਵਧਦਾ ਜਾਵੇ ਜੀ। ਪ੍ਰੋਫੈਸਰ ਸਾਹਿਬ, ਜੇ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰਨੀ ਹੋਵੇ, ਜਿਵੇਂ ਉਹਨਾਂ ਦੀਆਂ ਬਿਆਨਬਾਜ਼ੀਆਂ ਹੈਗੀਆਂ ਨੇ, ਇਹ ਗੱਲ ਕਹਿਣੀ ਕਿ ਜੀ ਇਹ ਰਿਪੋਰਟ ਨੂੰ ਡਿਨਾਈ ਕਰਨ ਦੀ ਲਾਈਨ ਹੈ ਜਾਂ ਭੰਬਲ ਭੂਸਾ ਕ੍ਰੀਏਟ ਕਰਨ ਦੀ ਲਾਈਨ ਹੈ, ਤੇ ਅਕਾਲੀ ਦਲ ਬਾਦਲ ਦੀਆਂ ਜਿਹੜੀਆਂ ਰੈਲੀਆਂ ਨੇ ਉਹਦੇ ਖਿਲਾਫ ਆਪ ਜਾ ਕੇ ਬਠਿੰਡੇ ਦੇ ਵਿੱਚ ਰੈਲੀ ਕਰਨ ਦੀ ਜਿਹੜੀ ਗੱਲ ਹੈਗੀ ਹੈ ਉਹ ਉਹਨਾਂ ਵੱਲੋਂ ਕਹੀ ਗਈ ਹੈ। ਕੀ ਇਹ ਲੱਗਦਾ ਵੀ ਉਹ ਐਕਟ ਕਰਨ ਦੀ ਥਾਂ ਤੇ ਮਹਿਜ਼ ਇੱਕ ਜਿਹੜੀ ਸਿਆਸਤ ਹੈਗੀ ਹੈ ਉਹ ਕਰ ਰਹੇ ਨੇ ਇਸ ਸਾਰੇ ਇਸ਼ੂ ਦੇ ਉੱਪਰ? ਬਿਲਕੁਲ ਸਿਆਸਤ ਕਰ ਰਹੇ ਨੇ ਜੀ, ਕਿਉਂ ਕਰਕੇ ਇਹ ਦੋ ਧਿਰਾਂ, ਬਾਦਲ ਤੇ ਕੈਪਟਨ, ਕਾਂਗਰਸ ਤੇ ਸੋ ਕਾਲਡ ਅਕਾਲੀ ਦਲ ਬਾਦਲ ਵਾਲਾ, ਇਹ ਸ਼ੋਅ ਕਰਨਾ ਚਾਹੁੰਦੇ ਨੇ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਅਸੀਂ ਦੋ ਬੰਦੇ ਹੀ ਹਾਂ, ਦੋ ਧਿਰਾਂ ਹੀ ਹਾਂ। ਕਿਉਂਕਿ ਬਾਦਲ ਆਪਣਾ ਜ਼ੋਰ ਲਾ ਕੇ ਦਿਖਾ ਰਹੇ ਵੀ ਲੋਕਾਂ ਦਾ ਧਿਆਨ, ਅਸਲ ਮੁੱਦਾ ਕੀ ਹੈ? ਅਸਲ ਮੁੱਦਾ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਿਸਨੇ ਕੀਤੀ ਤੇ ਉਹਦੇ ਤੇ ਕੀ ਐਕਸ਼ਨ ਹੋ ਰਿਹਾ ਹੈ, ਕਿਸਨੇ ਕੀਤੀ ਤੇ ਐਕਸ਼ਨ ਕੀ ਹੋਣਾ ਹੈ, ਇਹ ਸਰਕਾਰ ਦੀ ਜ਼ਿੰਮੇਵਾਰੀ ਹੈ। ਜਦ ਕਿ ਸਭ ਕੁਝ ਸਾਹਮਣੇ ਆ ਗਿਆ। ਜਿਹੜਾ ਇਹ ਲੋਕਤੰਤਰ ਦਾ ਰੌਲਾ ਪਾਉਂਦੇ ਨੇ, ਲੋਕਤੰਤਰ ਵਿੱਚ, ਡੈਮੋਕ੍ਰੇਸੀ ਦੇ ਵਿੱਚ ਸਭ ਤੋਂ ਉੱਪਰ ਜਿਹੜਾ ਹੈ ਉਹ ਪਾਰਲੀਮੈਂਟ ਸਿਸਟਮ ਹੈ। ਪਾਰਲੀਮੈਂਟ ਸਿਸਟਮ, ਵਿਧਾਨ ਸਭਾ ਪੰਜਾਬ ਨੇ 93% ਨੁਮਾਇੰਦਿਆਂ ਨੇ ਕਾਰਵਾਈ ਕਰਨ ਦੀ ਗੱਲ ਸਿੱਧੇ ਰੂਪ ਵਿੱਚ ਲਾਈਵ ਲੋਕਾਂ ਨੇ ਦੇਖੀ ਹੈ, ਕੀਤੀ ਹੈ ਜੀ। 117 ਮੈਂਬਰਾਂ ਚੋਂ 100 ਮੈਂਬਰਾਂ ਦੀ ਹਮਾਇਤ ਸੀ ਉਸ ਐਕਸ਼ਨ ਨੂੰ ਕਿ ਅੱਜ ਹੀ ਐਕਸ਼ਨ ਕਰ ਦਿੱਤਾ ਜਾਵੇ। ਆਪੋਜੀਸ਼ਨ ਨੇ ਵੀ ਕਹਿਤਾ ਮਹਿਜ 17 ਬੰਦੇ ਜਾਂ 16 ਬੰਦੇ ਹੀ ਬਾਹਰ ਰਹਿ ਗਏ ਸੀਗੇ 117 ਚੋਂ, ਉਹ ਤਾਂ ਖੁਸ਼ੀ ਸੀ, ਉਹਨਾਂ ਤਾਂ ਰਹਿਣਾ ਸੀ। ਉਸ ਤੋਂ ਬਾਅਦ ਅਮਰਿੰਦਰ ਸਿੰਘ ਜੀ ਦੀ ਕੀ ਮਜਬੂਰੀ ਸੀ ਕਿ ਸਵੇਰੇ ਜਾਂ ਉਸੇ ਵਕਤ ਹਾਊਸ ਦੇ ਵਿੱਚ ਉਹਨਾਂ ਨੇ ਮਤਲਬ ਕਿ ਐਕਸ਼ਨ ਨਹੀਂ ਲਿਆ। ਅੱਜ ਉਹ 4 ਬੰਦਿਆਂ ਨੂੰ ਟਾਈਮ ਦਿੱਤਾ ਗਿਆ ਵੀ ਤੁਸੀਂ ਹਾਈ ਕੋਰਟ ਜਾਓ। ਹਾਈ ਕੋਰਟ ਦਾ ਉਹੀ ਜੱਜ ਜਿਹੜਾ ਹੈ ਜੈਨ, AK ਜੈਨ, ਉਹੀ ਜੱਜ ਜਿਹੜਾ ਹੈ ਉਹ ਸਮੇਧ ਸੈਣੀ ਨੂੰ ਕਤਲ ਦੇ ਮਾਮਲੇ ਵਿੱਚ ਕਹਿ ਰਿਹਾ ਵੀ ਚਲੋ ਕੋਈ ਨਹੀਂ, ਕਤਲ ਹੋਇਆ ਤਾਂ ਪਰ ਇਹਨੇ ਪੁਲਿਸ ਦਾ ਮੋਰਾਲ ਤਾਂ ਇੰਨਾ ਉੱਚੀ ਚੁੱਕ ਕੇ ਰੱਖਿਆ
ਸੈਣੀ ਨੂੰ ਕਹਿ ਰਿਹਾ, ਉਹੀ ਜੱਜ ਜਿਹੜਾ ਹੈ ਉਹ ਜਿਹੜੇ ਚਰਨਜੀਤ ਸ਼ਰਮਾ ਤੇ ਹੋਰ ਸਾਥੀ ਫਸੇ ਇਹਦੇ ਵਿੱਚ, ਉਹਨਾਂ ਨੂੰ ਟਾਈਮ ਦੇ ਰਿਹਾ ਹੈ। ਤੇ ਉਹੀ ਜੱਜ ਜਿਹੜਾ ਹੈ ਉਹ ਰੈਲੀ ਦੀ ਇਜਾਜ਼ਤ ਦੇ ਰਿਹਾ ਬਾਦਲਾਂ ਨੂੰ ਜੀ, ਸੇਮ ਜੱਜ। ਪਰ ਦੂਜੇ ਪਾਸੇ ਜੇ ਅਸੀਂ ਅਮਰਿੰਦਰ ਸਿੰਘ ਜਾਂ ਸਰਕਾਰ ਦੀ ਗੱਲ ਕਰੀਏ, ਸਭ ਤੋਂ ਵੱਡੀ ਬੇਵਕੂਫੀ ਸਰਕਾਰ ਨੇ ਜਾਣ-ਬੁੱਝ ਕੇ ਕੀਤੀ ਰੈਲੀ ਦੇ ਮਾਮਲੇ ਦੇ ਵਿੱਚ। ਉਹ ਇਹ ਕੀਤੀ ਕਿ ਪਬਲਿਕ ਪ੍ਰੋਸੀਕਿਊਟਰ ਜਿਹੜਾ ਹੈ, ਸਰਕਾਰੀ ਧਿਰ ਜਿਹੜੀ ਹੈ, ਉਹ ਅਦਾਲਤ ਵਿੱਚ ਪੇਸ਼ ਹੀ ਨਹੀਂ ਹੋਈ ਹੈ ਵਿਰੋਧ ਕਰਨ ਵਾਸਤੇ ਬਾਦਲ ਦੇ ਵਕੀਲ ਦਾ ਜੀ। ਇਸ ਤੋਂ ਆਪਾਂ ਨੇ ਕੀ ਅੰਦਾਜ਼ਾ ਲਾਉਣਾ ਹੈ? ਜਿਹੜਾ ਤੁਸੀਂ ਸਵਾਲ ਕੀਤਾ ਹੈ ਕਿ ਇਹ ਮੈਚ, ਇਹ ਤਾਂ ਰਾਜਨੀਤੀ ਵੀ ਹੈ ਔਰ ਚੀਪ ਰਾਜਨੀਤੀ ਵੀ ਹੈ ਔਰ ਬਾਦਲ ਨੂੰ ਪ੍ਰਮੋਟ ਕਰਨ ਦੀ ਨੀਤੀ ਵੀ ਹੈ ਜੀ। ਉਹ ਆਉਣ ਵਾਲੇ ਦਿਨ ਕੋਈ ਸਿੱਖ ਭੁਲੇਖਾ ਨਾ ਖਾਵੇ। ਮੈਂ ਤਾਂ ਬੇਨਤੀ ਰੂਪ ਵਿੱਚ ਆਪ ਜੀ ਦੇ ਟੀਵੀ ਚੈਨਲ TV 84 ਰਾਹੀਂ ਕਹਿਣਾ ਚਾਹੂੰਗਾ ਕਿ ਕਿਤੇ ਭੁਲੇਖਾ ਖਾ ਕੇ ਆਪਸ ਵਿੱਚ ਭਿੜਦੇ ਫਿਰੋ। ਤੁਸੀਂ ਆਪਣੀ ਲਾਈਨ ਤੇ ਸਿੱਖੋ, ਬਰਗਾੜੀ ਮੋਰਚੇ ਦੀ ਹਮਾਇਤ ਕਰੀ ਜਾਓ। ਸਾਰੀ ਗੱਲ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ ਤੇ ਆਊਗੀ। ਸਰਕਾਰ ਐਕਸ਼ਨ ਕਰਕੇ ਦਿਖਾਵੇ ਤੇ ਬਾਦਲ ਜਿਹੜੇ ਨੇ ਉਹ ਪੇਸ਼ ਹੋ ਕੇ ਕਾਨੂੰਨ ਦਾ ਸਾਹਮਣਾ ਕਰਨ। ਜਦੋਂ ਤੱਕ ਇਹ ਗੱਲਾਂ ਨਹੀਂ ਹੁੰਦੀਆਂ, ਸਿੱਖ ਕੌਮ ਨੂੰ ਬਰਗਾੜੀ ਮੋਰਚੇ ਦੀ ਮਤਲਬ ਕਿ ਜਿੰਨੀ ਹੋ ਸਕਦੀ ਹੈ ਤਨ ਮਨ ਧਨ ਤਿੰਨਾਂ ਦੇ ਨਾਲ ਪੂਰਨ ਤੌਰ ਤੇ ਹਮਾਇਤ ਕਰਨੀ ਚਾਹੀਦੀ ਆ ਔਰ ਇਸ ਗੱਲ ਨੂੰ ਪਿੰਡਾਂ 'ਚ ਲੈ ਕੇ ਆਉਣਾ ਚਾਹੀਦਾ, ਜਿਹੜਾ ਕਿ ਹਜੇ ਨਹੀਂ ਹੋਇਆ ਜੀ। ਪ੍ਰੋਫੈਸਰ ਸਾਹਿਬ, ਜੇ ਬਰਗਾੜੀ ਮੋਰਚੇ ਵੱਲ ਆਈਏ ਤਾਂ ਪਿਛਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਸਿਮਰਨਜੀਤ ਸਿੰਘ ਮਾਨ ਜਿਹੜੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਹੈਗੇ, ਉਹਨਾਂ ਦੀ ਅਗਵਾਈ ਦੇ ਵਿੱਚ ਨਾਲ ਹੋਰ ਜਥੇਬੰਦੀਆਂ ਦੀ ਇੱਕ ਜਿਹੜੀ ਪ੍ਰੈਸ ਕਾਨਫਰੰਸ ਹੋਈ, ਜਿੱਥੇ ਇਹ ਗੱਲ ਜੋ ਮੀਡੀਆ ਦੇ ਵਿੱਚ ਆਈ ਕਿ ਮੰਗਾਂ ਜਿਹੜੀਆਂ ਨੇ ਉਹ 2 ਮੰਨੀਆਂ ਜਾ ਚੁੱਕੀਆਂ ਨੇ ਤੇ ਇੱਕ ਰਹਿੰਦੀ ਹੈ, ਜੇ ਸਰਕਾਰ ਉਹਦੇ ਤੇ ਵੀ ਕੋਈ ਹਾਮੀ ਭਰਦੀ ਹੈ ਤਾਂ ਜਿਹੜਾ ਮੋਰਚਾ ਹੈਗਾ ਉਹ ਸਮਾਪਤ ਕੀਤਾ ਜਾ ਸਕਦਾ ਹੈ, ਜਿਹਨੂੰ ਧਿਆਨ ਸਿੰਘ ਮੰਡ ਜਿਹੜੇ ਕਿ ਜਥੇਦਾਰ ਹੈਗੇ ਆ ਕਾਰਜਕਾਰੀ ਅਕਾਲ ਤਖਤ ਦੇ, ਉਹਨਾਂ ਵੱਲੋਂ ਡਿਨਾਈ ਕੀਤਾ ਗਿਆ ਜਾਂ ਇਹ ਜਿਹੜੀ ਅਪੀਲ ਸੀਗੀ ਉਹਨੂੰ ਰੱਦ ਕਰਦਿਆਂ ਹੋਇਆਂ ਕਿਹਾ ਕਿ ਮੋਰਚਾ ਜਿਹੜਾ ਹੈਗਾ ਉਹ ਜਾਰੀ ਰਹੇਗਾ। ਸੋ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਿਹੜੀ ਹੈਗੀ ਹੈ ਬਰਗਾੜੀ ਮੋਰਚੇ ਦੀ ਸਪੋਰਟ ਵੀ ਹੈ, ਉਹ ਜਿਹੜੀਆਂ ਪੰਥਕ ਜਥੇਬੰਦੀਆਂ ਹੈਗੀਆਂ ਨੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਪਿੱਛੇ ਹਟਣ ਦੀ ਲਾਈਨ ਹੈ, ਜਾਂ ਇਹ ਕਹਿ ਲਓ ਕਿ ਥੱਕਣ ਦੀ ਲਾਈਨ ਹੈ, ਜਾਂ ਕੀ ਕਿਹਾ ਜਾਵੇ ਇਹਨੂੰ? ਹਾਂਜੀ, ਮੈਂ ਤੁਹਾਡੀ ਗੱਲ ਨਾਲ ਇਸ ਤਰ੍ਹਾਂ ਮੁਤਫਿਕ ਹੈਗਾ। ਜੇ ਤਾਂ ਅਸੀਂ ਇੰਡੀਅਨ ਮੀਡੀਆ ਦੇ ਵਿੱਚ ਆਈਆਂ ਖਬਰਾਂ ਦੀ ਗੱਲ ਕਰੀਏ, ਜਿਵੇਂ ਪੰਜਾਬੀ ਟ੍ਰਿਬਿਊਨ, ਅੰਗਰੇਜ਼ੀ ਟ੍ਰਿਬਿਊਨ ਨੇ ਖਾਸ ਕਰ ਮੈਂ ਪੜ੍ਹਿਆ ਸੀ, ਕਿਉਂਕਿ ਮੈਂ ਇਹ ਬੇਨਤੀ ਕਰਨਾ ਕਿ ਮੈਂ ਉਸ ਪ੍ਰੈਸ ਕਾਨਫਰੰਸ ਵਿੱਚ ਹਾਜ਼ਰ ਸੀ ਜੀ। ਜਿਹੜਾ ਉੱਥੇ ਭਾਵਨਾ ਤੇ ਜਿਹੜੀ ਉੱਥੇ ਸ਼ਬਦਾਵਲੀ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਨਾਲ ਬੈਠੀਆਂ ਧਿਰਾਂ ਨੇ ਦਿੱਤੀ ਕਹੀ, ਉਹਨੂੰ ਤੋੜ ਮਰੋੜ ਕੇ ਨਹੀਂ, ਨੈਗੇਟਿਵ ਕਰਕੇ ਪੇਸ਼ ਕੀਤਾ ਗਿਆ। ਜਿਹੜਾ ਹੁੰਦਾ ਤੋੜ ਮੋੜ ਤੇ ਇੱਕ ਦਾ ਸ਼ਬਦ, ਉਹਦੀ ਭਾਵਨਾ ਨੂੰ ਬਿਲਕੁਲ ਪੋਜ਼ਿਟਿਵ ਨੂੰ ਨੈਗੇਟਿਵ ਕਹਿਣ ਦੀ ਗੱਲ ਕੀਤੀ। ਉੱਥੇ ਗੱਲ ਇਹ ਹੋਈ ਸੀ ਕਿ ਜਿਸ ਤਰ੍ਹਾਂ ਸਰਕਾਰ ਕਹਿ ਰਹੀ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀ ਫੜ ਲਏ ਨੇ, ਜਿਸ ਤਰ੍ਹਾਂ ਸਰਕਾਰ ਕਹਿ ਰਹੀ ਹੈ ਕਿ ਅਸੀਂ ਮਤਲਬ ਕਿ ਬਾਈਬਲ ਕਲਾਂ ਦੇ ਜਿਹੜੇ ਦੋਸ਼ੀ ਨੇ ਉਹ ਅਸੀਂ ਮਤਲਬ ਨਿਸ਼ਾਨਦੇਹੀ ਕਰ ਲਈ ਹੈ ਜੀ, ਉਸ ਭਾਵਨਾ ਦੇ ਨਾਲ ਹੀ ਸਰਕਾਰ ਨੂੰ ਜਿਹੜੇ ਸਾਡੇ ਪੰਜਾਬ ਤੇ ਪੰਜਾਬ ਤੋਂ ਬਾਹਰ ਕੈਦੀ ਰਹਿ ਗਏ ਨੇ, ਸਿਆਸੀ ਕੈਦੀ 22 ਸਾਲ 25 ਸਾਲ ਦੇ ਅੰਦਰ, ਉਹਨਾਂ ਬਾਰੇ ਵੀ ਛੇਤੀ ਫੈਸਲਾ ਕਰ ਲੈਣਾ ਚਾਹੀਦਾ ਹੈ। ਤੇ ਉਹ ਸਾਰਾ ਫੈਸਲਾ ਜਿਹੜਾ ਹੈ ਉਹ ਪ੍ਰੈਕਟੀਕਲ ਰੂਪ ਦੇ ਵਿੱਚ ਜਦੋਂ ਆ ਜਾਏਗਾ ਤਾਂ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਅਸੀਂ ਮੋਰਚੇ ਦੀ ਸਮਾਪਤੀ ਵੱਲ ਨੂੰ ਜਾਵਾਂਗੇ। ਨਾ ਤਾਂ ਪ੍ਰੈਕਟੀਕਲ ਲਫ਼ਜ਼ ਬੋਲਿਆ ਗਿਆ, ਨਾ ਮਤਲਬ ਕਹਿਣ ਤੋਂ ਇਹ ਕਿਹਾ, ਅੱਛਾ ਉੱਥੇ ਇਹ ਗੱਲ ਹੋਈ ਸੀ ਵੀ ਇਹ ਸਾਡੀ ਰਾਏ ਹੈ, ਪਰ ਇਹਦਾ ਫੈਸਲਾ ਕਰਨ ਦਾ ਅਧਿਕਾਰ ਕੇਵਲ ਤੇ ਕੇਵਲ ਭਾਈ ਧਿਆਨ ਸਿੰਘ ਜੀ ਮੰਡ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਹੀ ਹੈ। ਇਹ ਜਿਹੜੀਆਂ ਭਾਵਨਾਵਾਂ ਸੀ, ਇਹ ਰਾਜਸੀ ਤੌਰ ਤੇ ਜਿਹੜੀ ਇੱਕ ਪੋਲੀਟੀਕਲ ਪਾਰਟੀ ਦੀ ਜਵਾਬਦੇਹੀ ਹੁੰਦੀ ਹੈ ਵੀ ਤੁਸੀਂ ਹੁਣ ਕੰਟੀਨਿਊ ਕਿਉਂ ਹੋ ਰਹੇ ਹੋ, ਇਹਦੀ ਜਸਟੀਫਿਕੇਸ਼ਨ ਕੀ ਹੈ ਜਾਂ ਇਹਦਾ ਪ੍ਰੈਜ਼ੈਂਟ ਕੀ ਹੈ, ਇਹਦਾ ਫਿਊਚਰ ਕੀ ਹੈ। ਜਦੋਂ ਪੱਤਰਕਾਰ ਇਹ ਗੱਲ ਪੁੱਛਦੇ ਨੇ, ਇਹ ਉਹਦਾ ਜਵਾਬ ਸੀ ਜੀ। ਪਰ ਜਿਹੜੀਆਂ ਭਾਵਨਾਵਾਂ ਤੇ ਜਿਹੜੀ ਸ਼ਬਦਾਵਲੀ ਸੀ ਉਹ ਇੱਕਦਮ ਨੈਗੇਟਿਵ ਕਰਕੇ ਦੇ ਦਿੱਤੀ ਗਈ ਤੇ ਪ੍ਰਭਾਵ ਇਹ ਗਿਆ ਕਿ ਅਸੀਂ ਸ਼ਾਇਦ ਥੱਕ ਗਏ ਆ ਜਾਂ ਅਸੀਂ ਸਰਕਾਰ ਦੀ ਗੱਲ ਨਾਲ ਸਹਿਮਤ ਹੋ ਗਏ ਆ। ਇਹ ਗੱਲ ਬਿਲਕੁਲ ਗਲਤ ਸੀ, ਕਿਉਂਕਿ ਮੈਂ ਖੁਦ ਉਸ ਪ੍ਰੈਸ ਕਾਨਫਰੰਸ ਵਿੱਚ ਹਾਜ਼ਰ ਸੀ ਜੀ। ਸੋ ਇਹ ਜੀ ਕੋਈ ਭਾਵਨਾ ਹੈ ਜਥੇਬੰਦੀਆਂ 'ਚ
ਨਾ ਮਤਲਬ ਕਿ ਮੈਂ ਇਹ ਤੁਹਾਡੇ ਟੀਵੀ ਮਾਧਿਅਮ ਰਾਹੀਂ ਦੁਨੀਆ ਭਰ ਨੂੰ ਬੇਨਤੀ ਰੂਪ ਵਿੱਚ ਗੱਲ ਕਹਿਣਾ ਚਾਹੁੰਦਾ ਕਿ ਜਿੰਨੀਆਂ ਵੀ ਜਥੇਬੰਦੀਆਂ 1 ਜੂਨ ਨੂੰ ਬਰਗਾੜੀ ਮੋਰਚੇ ਦੇ ਵਿੱਚ ਸਹਿਮਤੀ ਤੌਰ ਤੇ ਆਈਆਂ ਸੀ ਤੇ ਜਿਨ੍ਹਾਂ ਨੇ ਸਵੀਕਾਰ ਕੀਤਾ ਕਿ ਜਦੋਂ ਤੱਕ ਇਹ ਮੋਰਚਾ ਚੱਲੂਗਾ ਅਸੀਂ ਉਹਦੀ ਹਮਾਇਤ ਤੇ ਬਰਾਬਰ ਰਹਾਂਗੇ, ਉਹ ਉਦਾਂ ਹੀ ਬਰਾਬਰ, ਖਾਸ ਕਰ ਮੈਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਕਹਿ ਸਕਦਾ ਤੇ ਸਾਰੀਆਂ ਧਿਰਾਂ ਜਿੰਨੀਆਂ ਵੀ ਸਾਡੀਆਂ ਨਾਲ ਚੱਲ ਰਹੀਆਂ ਨੇ, ਦਲ ਖਾਲਸਾ ਹੋਵੇ, ਯੂਨਾਈਟਿਡ ਅਕਾਲੀ ਦਲ ਹੋਵੇ, ਸੁਤੰਤਰ ਅਕਾਲੀ ਦਲ ਹੋਵੇ, ਅਕਾਲੀ ਦਲ 1920 ਸਰ ਬੂਟਾ ਸਿੰਘ ਰਣਸੀਕੇ ਹੋਣ, ਜਾਂ ਜਿਹੜੇ ਉਸ 1 ਜੂਨ ਤੋਂ ਬਾਅਦ ਵੀ ਕਈ ਤਰ੍ਹਾਂ ਜਿਵੇਂ ਆਪ ਦਾ ਖਹਿਰਾ ਗਰੁੱਪ ਹੋਵੇ, ਦੂਜੇ ਵੀ ਆਏ ਸੀ, ਜਾਂ ਸੰਤ ਮਹਾਤਮਾ ਜਿਹੜੇ 1 ਜੂਨ ਤੋਂ ਬਾਅਦ ਸਮੇਂ-ਸਮੇਂ ਤੇ ਆ ਕੇ ਸਪੋਰਟ ਕਰਦੇ ਰਹੇ ਨੇ, ਉਹਨਾਂ ਸਾਰਿਆਂ ਨੇ ਜੋ ਦ੍ਰਿੜਤਾ ਦਿਖਾਈ ਹੈ। ਮੈਂ ਇਸ ਗੱਲ ਨੂੰ ਇੱਥੇ ਕਹਿ ਸਕਦਾ ਕਿ ਕਿਸੇ ਵੀ ਤਰ੍ਹਾਂ ਨਾ ਤਾਂ ਭਾਈ ਧਿਆਨ ਸਿੰਘ ਜੀ ਮੰਡ ਤੋਂ ਪਿੱਛੇ ਹਟਣ ਦੀ ਗੱਲ ਹੈ ਤੇ ਨਾ ਬਰਗਾੜੀ ਮੋਰਚੇ ਤੋਂ ਪਿੱਛੇ ਹਟਣ ਦੀ ਗੱਲ ਹੈ। ਜੋ ਭਾਈ ਧਿਆਨ ਸਿੰਘ ਜੀ ਮੰਡ ਸਾਹਿਬ ਇਹ ਫੈਸਲਾ ਕਰਨਗੇ, ਸਾਰੀਆਂ ਧਿਰਾਂ ਅੰਤਮ ਤੌਰ ਤੇ ਉਹਦੇ ਨਾਲ ਹੀ ਚੱਲਣਗੀਆਂ ਜੀ। ਸੋ ਕਿਉਂਕਿ ਪ੍ਰੋਫੈਸਰ ਸਾਹਿਬ ਇਹਨੂੰ ਪੁੱਛਣ ਦਾ ਇਹ ਸੀਗਾ ਕਿਉਂਕਿ ਮੈਸੇਜ ਇੱਕ ਇਹ ਗਿਆ ਸੀ ਕਿ ਜਿਹੜੇ ਧਿਆਨ ਸਿੰਘ ਮੰਡ ਹੈਗੇ ਆ ਜਥੇਦਾਰ, ਉਹਨਾਂ ਦੀ ਲਾਈਨ ਵੱਖਰੀ ਹੈਗੀ ਹੈ ਤੇ ਜਿਹੜੀਆਂ ਜਥੇਬੰਦੀਆਂ ਨੇ ਉਹ ਕਿਸੇ ਹੋਰ ਲਾਈਨ ਵੱਲ ਜਿਹੜੀਆਂ ਨੇ ਉਹ ਝੁਕਾ ਰੱਖਦੀਆਂ ਨੇ। ਸੋ ਇਹਨੂੰ ਇੱਕ ਤਾਂ ਕਲੈਰੀਫਾਈ ਕਰਨ ਦਾ, ਸੋ ਤੁਸੀਂ ਬੇਸਿਕਲੀ ਇਹ ਕਹਿ ਰਹੇ ਹੋ ਕਿ ਇਹਨੂੰ ਇੱਕ ਸਾਰੇ ਪਾਰਟ ਨੂੰ ਵਿਚਾਲੇ ਇੱਕ ਦੋਵਾਂ ਧਿਰਾਂ ਦੇ ਜਥੇਦਾਰ ਮੰਡ ਤੇ ਜਿਹੜੀਆਂ ਧਿਰਾਂ ਹੈਗੀਆਂ ਨੇ ਪੰਥਕ, ਉਹਨਾਂ ਦੇ ਵਿਚਾਲੇ ਭੰਬਲ ਭੂਸਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਤੁਸੀਂ ਜਿਹੜਾ ਸਵਾਲ ਪੁੱਛਿਆ ਇਹ ਮੈਂ ਕਹਿੰਦਾ ਬਹੁਤ ਚੰਗਾ ਕੀਤਾ ਤੁਸੀਂ ਜਿਹੜਾ ਸਵਾਲ ਪੁੱਛਿਆ, ਕਿਉਂਕਿ ਕੋਈ ਵੀ ਗੱਲ ਜਦੋਂ ਐਟਮੋਸਫੇਅਰ ਦੇ ਵਿੱਚ ਆ ਜਾਂਦੀ ਹੈ ਉਹਦੀ ਕਲੀਅਰੈਂਸ ਹੋਣਾ ਬਹੁਤ ਜ਼ਰੂਰੀ ਹੈ। ਸੋ ਮੈਂ ਤਾਂ ਸਭ ਦਾ ਧੰਨਵਾਦ ਕਰਦਾ ਅਮਰਵੀਰ ਸਿੰਘ ਜੀ ਤੁਹਾਡਾ ਕਿ ਤੁਸੀਂ ਮੈਨੂੰ ਇਹ ਸਵਾਲ ਪੁੱਛਿਆ ਤੇ ਉਹਦੀ ਕਲੀਅਰਿਫਿਕੇਸ਼ਨ ਜ਼ਰੂਰ ਸੀ। ਅਗੇਨ ਮੈਂ ਇਹੀ ਬੇਨਤੀ ਕਰਾਂਗਾ ਕਿ ਸਾਰੀਆਂ ਧਿਰਾਂ ਮੋਰਚੇ ਦੇ ਨਾਲ ਨੇ ਤੇ ਮੋਰਚੇ ਦੇ ਜੋ ਚਲਾ ਰਹੇ ਨੇ ਇਸ ਵਕਤ ਭਾਈ ਧਿਆਨ ਸਿੰਘ ਜੀ ਮੰਡ, ਜਿਨ੍ਹਾਂ ਨੇ ਆਪਣੀ ਜ਼ਿੰਮੇਵਾਰੀ 1 ਜੂਨ ਨੂੰ ਹੀ ਕਲੀਅਰ ਕਰਤੀ ਸੀ ਤੇ ਉਹਨਾਂ ਦੀ ਜਿਹੜੀ ਸੋਚ ਹੈ ਉਹ ਬਿਲਕੁਲ ਸਪਸ਼ਟ ਹੈ। ਕੋਈ ਨਵੀਂ ਉਹਨਾਂ ਨੇ ਮੰਗ ਦੇ ਵਿੱਚ ਐਡੀਸ਼ਨ ਨਹੀਂ ਕੀਤੀ, ਕੋਈ ਉਹ ਘਟਾਣਾ ਵੀ ਨਹੀਂ ਚਾਹੁੰਦੇ ਜੀ। ਉਹਦੇ ਨਾਲ ਹੀ ਸਾਰੀਆਂ ਜਥੇਬੰਦੀਆਂ ਜੀ। ਸੋ ਪ੍ਰੋਫੈਸਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇਸ ਸਾਰੇ ਇਸ਼ੂ ਦੇ ਉੱਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਸਾਡਾ ਸਮਾਂ ਜਿਹੜਾ ਹੈਗਾ ਉਹ ਸਮਾਪਤੀ ਦੇ ਵੱਲ ਨੂੰ ਜਾ ਰਿਹਾ ਹੈ। ਸੋ ਅੰਤ ਦੇ ਵਿੱਚ ਮੈਂ ਤੁਹਾਡਾ ਧੰਨਵਾਦ ਕਰਦਾ ਬਹੁਤ ਬਹੁਤ ਤੇ ਇੱਥੇ ਹੀ ਜਿਹੜੀ ਹੈਗੀ ਹੈ ਇਜਾਜ਼ਤ ਚਾਹਾਂਗੇ ਜੀ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ। ਫਤਿਹ ਦੀ ਸਾਂਝ ਪਾਈਏ ਪ੍ਰੋਫੈਸਰ ਸਾਹਿਬ। ਮੈਂ ਤੁਹਾਡਾ ਰਿਣੀ ਆ ਟੀਵੀ 84 ਦਾ, ਅਮਰਵੀਰ ਸਿੰਘ ਜੀ ਤੁਹਾਡਾ, ਸਾਰੀ ਟੀਮ ਦਾ, ਤੇ ਮੈਂ ਇਹੀ ਬੇਨਤੀ ਕਰਦਾ ਕਿ 1978 ਤੋਂ ਲੈ ਕੇ ਅੱਜ ਤੱਕ ਜਿੰਨੇ ਵੀ ਸਿੱਖਾਂ ਦੇ ਮੋਰਚੇ ਲੱਗੇ ਨੇ, ਦ੍ਰਿੜਤਾ ਦੇ ਪੱਖੋਂ 84 ਜਿਹੜਾ ਧਰਮਯੁੱਧ ਮੋਰਚਾ ਲੱਗਿਆ ਸੀ 81-84 ਵਾਲਾ, ਉਸ ਤੋਂ ਬਾਅਦ ਇਹ ਪਹਿਲਾ ਮੋਰਚਾ ਜਿਹੜਾ ਪੂਰੇ ਪਿੱਛੇ ਜੋ ਸਿੱਖਾਂ ਨਾਲ ਤਰਾਸਦੀਆਂ ਹੋਈਆਂ ਨੇ ਉਹਦੇ ਤਜਰਬੇ ਦੇ ਵਿੱਚੋਂ ਨਿਕਲ ਕੇ ਲੱਗਿਆ। ਇਹਦਾ ਹਰ ਸਿੱਖ ਤੇ ਹਰ ਦਿਆਨਤਦਾਰ ਇਨਸਾਨ ਇਹਦੀ ਪੂਰਾ ਸਪੋਰਟ ਕਰੇ। ਇਹਦੇ ਨਾਲ ਹੀ ਮੈਂ ਤੁਹਾਡਾ ਬਹੁਤ ਬਹੁਤ ਰਿਣੀ ਵੀ ਹੁੰਦਾ ਤੇ ਧੰਨਵਾਦ ਤੇ ਸ਼ੁਕਰੀਆ ਵੀ ਕਰਦਾ ਤੇ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਇਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ ਕਿ ਇਸ ਪਲੇਟਫਾਰਮ ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫੇਰ ਦੱਸ ਦਿਆਂ www.tv84.tv। ਇਸੇ ਦੇ ਨਾਲ ਵਿਊਅਰਸ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫੇਰ ਤੁਹਾਡੇ ਨਾਲ ਕੱਲ ਨੂੰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।